ਜਿਹੜੀ ਤਹਿਰੀਕ ਦਾ ਜਿਹੜਾ ਸਿਲਸਿਲਾ ਹੈ ਮਜ਼ਦੂਰਾਂ ਦੇ ਹਵਾਲੇ ਦੇ ਨਾਲ ਤੇ ਇਹਦੇ ਮੇਰਾ ਖਿਆਲ ਹੈ ਕਿ ਸਾਨੂੰ ਉਹਨਾਂ ਲੋਕਾਂ ਦੀ ਕਦਰ ਕਰਨੀ ਚਾਹੀਦੀ ਹੈ, ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਰਕਿੰਗ ਕਲਾਸ ਵਾਸਤੇ ਸਟਰਗਲ ਕੀਤੀ ਔਰ ਇਸ ਤਜ਼ਾਦ ਨੂੰ ਪਹਿਚਾਨਿਆ। ਪਹਿਲੀ ਤਾਂ ਗੱਲ ਹੈ ਕਿ ਇਹਨੂੰ ਪਹਿਚਾਨਿਆ ਨਹੀਂ ਸੀ ਜਾਂਦਾ ਜੀ। ਪਹਿਲੇ ਤਬਕਾਤ ਦੀ ਨਫੀ ਹੁੰਦੀ ਸੀ ਕਿ ਸ਼ਾਇਦ ਕੋਈ ਤਬਕਾ ਨਹੀਂ, ਇੱਕੋ ਜਿਹੇ ਇਨਸਾਨ ਤੇ ਇੱਕੋ ਜਿਹੀਆਂ ਚੀਜ਼ਾਂ ਸਮਝੀ ਜਾਂਦੀ ਸੀ। ਲੇਕਿਨ ਅਮਰੀਕਾ ਦੇ ਅੰਦਰ ਔਰ ਸ਼ਿਕਾਗੋ ਦੇ ਅੰਦਰ ਜਿਹੜਾ ਵਾਕਿਆ ਇੱਕ ਹੋਇਆ ਸੀ 1882 ਦੇ ਵਿੱਚ ਗਾਲਬਨ, ਤੇ ਉਸ ਵਕਤ ਉੱਥੇ ਮਜ਼ਦੂਰਾਂ ਦੇ ਉੱਤੇ ਗੋਲੀਆਂ ਚੱਲੀਆਂ ਸਨ ਔਰ ਉਹ ਰਾਈਟ ਆਪਣਾ ਉਹਨਾਂ ਦਾ ਕੀ ਸੀ ਉਸ ਵਕਤ ਕਿ ਉਹ ਆਪਣੇ 8 ਘੰਟੇ ਦੀ ਡਿਊਟੀ ਆਵਰਸ ਮੰਗਦੇ ਸੀ। ਬਿਲਕੁਲ, ਯਾਨੀ ਸਿਰਫ ਉਸ ਦੌਰ ਦੇ ਵਿੱਚ ਜਿਹੜੀ ਇੰਡਸਟਰੀਲਾਈਜੇਸ਼ਨ ਹੋ ਰਹੀ ਸੀ ਅਮਰੀਕਾ ਦੇ ਅੰਦਰ ਵੀ, ਪੂਰੇ ਯੂਰਪ ਦੇ ਅੰਦਰ ਵੀ, ਤੇ ਜਿਹੜਾ ਉੱਥੇ ਮਜ਼ਦੂਰ ਕੰਮ ਕਰਦਾ ਸੀ, ਮਜ਼ਦੂਰ ਤੋਂ ਇਹ ਨਹੀਂ ਮੁਰਾਦ ਹੈਗੀ ਕਿ ਜਿਹੜਾ ਕੋਈ ਮਸ਼ੀਨ ਤੇ ਉੱਤੇ ਕੰਮ ਕਰ ਰਿਹਾ ਮਜ਼ਦੂਰ, ਇਹ ਅਸਲ ਲਫ਼ਜ਼ ਜਿਹੜਾ ਹੈਗਾ ਇਹਦੀ ਜਿਹੜੀ ਤਬਕਾਤੀ ਤਕਸੀਮ ਹੈਗੀ ਹੈ ਉਹ ਹੈਗੀ ਵਰਕਿੰਗ ਕਲਾਸ। ਯਾਨੀ ਇੰਡਸਟਰੀਲਾਈਜੇਸ਼ਨ ਦੇ ਵਿੱਚ ਜਿਹੜੇ ਅਸੀਂ ਪੜ੍ਹੇ ਲਿਖੇ ਬਾਊ ਟਾਈਪ ਜਾਂ ਟਾਈ ਲਾਈ ਹੈ ਤੇ ਅਸੀਂ ਸ਼ਾਇਦ ਆਪਣੇ ਆਪ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹਾਂ ਕਿ ਵੀ ਅਸੀਂ ਤੇ ਸ਼ਾਇਦ ਮਜ਼ਦੂਰ ਨਹੀਂ ਹੈਗੇ। ਮਜ਼ਦੂਰ ਦੇ ਇੱਕ ਲਫ਼ਜ਼ ਵਿੱਚ ਬਹੁਤ ਹਲਕਾਪਨ ਫੀਲ ਹੁੰਦਾ ਹੈ ਨਾ, ਤੇ ਲੇਕਿਨ ਵਰਕਿੰਗ ਕਲਾਸ ਤੋਂ ਮੁਰਾਦ ਹੁੰਦਾ ਕਿ ਉਹ ਤਬਕਾ ਜਿਹੜਾ ਕੰਮ ਕਰਕੇ ਤੇ ਆਪਣੀ ਰੋਜ਼ੀ ਕਮਾਉਂਦਾ ਔਰ ਉਹਦੇ ਇਵਜ਼ ਪੈਸੇ ਲੈਂਦਾ। ਠੀਕ, ਦੂਸਰੇ ਲਫ਼ਜ਼ਾਂ 'ਚ ਅਸੀਂ ਇਹਨੂੰ ਇੱਕ ਸਰਵਿਸ ਕਲਾਸ ਵੀ ਕਹਿ ਸਕਦੇ ਹਾਂ। ਯਾਨੀ ਜਿਹੜੇ ਮੁਲਾਜ਼ਮ ਪੇਸ਼ਾ ਲੋਕ ਨੇ ਉਹ ਵੀ ਇਸ ਕੈਟਾਗਰੀ 'ਚ ਸ਼ਾਮਲ ਹੁੰਦੇ ਨੇ ਔਰ ਜਿਹੜੇ ਯੌਮੀਆ ਉਜਰਤ ਤੇ ਕੰਮ ਕਰਦੇ ਨੇ ਉਹ ਤੇ ਹੈ ਹੀ ਮਜ਼ਦੂਰ ਦੇ ਅੰਦਰ ਆਉਂਦੇ ਨੇ ਤੇ ਉਹ ਸਾਰਾ ਠੇਕੇਦਾਰੀ ਸਿਸਟਮ ਦੇ ਅੰਦਰ ਆਉਂਦੇ ਨੇ। ਠੀਕ, ਤੇ ਉਸ ਦੌਰ ਵਿੱਚ ਮਜ਼ਦੂਰਾਂ ਦੀ ਜਿਹੜੇ ਇਹ ਸੀ ਜਿਹੜੀ ਉਹਨਾਂ ਦੀ ਟਾਈਮਿੰਗ ਹੁੰਦੀ ਸੀ ਉਹ ਇਹ ਹੁੰਦੀ ਸੀ ਕਿ ਉਹ ਸਵੇਰ ਅਰਲੀ ਆਉਂਦੇ ਸਨ ਤੇ ਮਗਰਬ ਤੋਂ ਜਦੋਂ ਸੂਰਜ ਸਿਤਾਰੇ ਨਜ਼ਰ ਆ ਜਾਂਦੇ ਸਨ ਔਰ ਉਹ ਫੈਕਟਰੀ ਮਾਲਕ ਦੀ ਮਰਜ਼ੀ ਹੁੰਦੀ ਸੀ ਕਿ ਉਹਨਾਂ ਨੂੰ ਛੁੱਟੀ ਦੇ ਦੇਵੇ ਤੇ ਨਾ ਦੇ ਦੇਵੇ ਜਾਂ ਕੰਮ ਜਾਰੀ ਰੱਖੋ, ਕੰਮ ਕਰਤਾ। ਤੇ ਇਹ ਸਾਨੂੰ ਦੇਖਣਾ ਚਾਹੀਦਾ ਔਰ ਉਹਦੇ ਨਾਲ ਫਿਰ ਇੱਕ ਕਮਿਊਨਿਸਟ ਤਹਿਰੀਕ ਇਹਦੇ ਤੇ ਉਭਰੀ ਜਿਹੜੀ ਬਾਅਦ ਵਿੱਚੋਂ ਸੋਸ਼ਲਿਜ਼ਮ ਦੇ ਵਿੱਚ ਕਨਵਰਟ ਹੋਈ ਔਰ ਉਹਦੇ ਰਿਜ਼ਲਟ ਦੇ ਅੰਦਰ ਵਿੱਚ ਰਸ਼ੀਆ ਦੇ ਅੰਦਰ ਇੱਕ ਇਨਕਲਾਬ ਆਇਆ ਔਰ ਜਿਹੜਾ ਸੋਵੀਅਤ ਯੂਨੀਅਨ ਦੀ ਸ਼ਕਲ ਅਖਤਿਆਰ ਕੀਤਾ ਔਰ ਉਹ ਸੋਵੀਅਤ ਯੂਨੀਅਨ 70 ਸਾਲ ਤੱਕ ਉਹਨਾਂ ਨੇ ਇੰਪਲੀਮੈਂਟ ਕੀਤਾ ਉਸ ਸਿਸਟਮ ਨੂੰ, ਜਿਹੜਾ ਕਿ ਇੱਕ ਲੜਾਈ ਦੇ ਵਿੱਚ ਸਾਡੇ ਨਜ਼ਦੀਕ ਅਫਗਾਨਿਸਤਾਨ ਦੀ ਜਿਹੜੀ ਲਾਸਟ ਵਾਰ ਬਿਟਵੀਨ ਦੀ ਕੋਲਡ ਵਾਰ ਦਾ ਜਿਹੜਾ ਲਾਸਟ ਐਪੀਸੋਡ ਹੋਇਆ ਬਿਟਵੀਨ ਸੋਵੀਅਤ ਯੂਨੀਅਨ ਔਰ ਆਲ ਕੈਪੀਟਲਿਸਟ ਵਰਲਡ, ਉਹਨਾਂ ਦੇ ਅਫਗਾਨਿਸਤਾਨ ਦੇ ਅੰਦਰ ਇੱਕ ਜਿਹੜਾ ਫਾਈਨਲ ਸ਼ੋਅ ਡਾਊਨ ਹੋਇਆ ਤੇ ਉਹਦੇ ਰਿਜ਼ਲਟ ਦੇ ਵਿੱਚ ਫਿਰ ਉਹਦੀ ਜਿਹੜੀ ਹੋਈਆਂ ਨੁਕਸਾਨਾਤ ਹੋਏ ਤੇ ਸੋਵੀਅਤ ਯੂਨੀਅਨ ਬਰਕਰਾਰ ਨਾ ਰਹਿ ਸਕਿਆ ਔਰ ਉਹ ਬਿਖਰ ਗਿਆ। ਤੇ ਲੇਕਿਨ ਸਵਾਲ ਹੈਗਾ ਕਿ ਮਜ਼ਦੂਰ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ ਜਿਵੇਂ ਪਹਿਲੇ ਸੀ, ਸਦੀਆਂ ਪਹਿਲੇ ਸੀ, ਔਰ ਅੱਜ ਦਾ ਮਜ਼ਦੂਰ ਵੀ ਬਾਸ਼ਊਰ ਹੈਗਾ ਔਰ ਉਹਦੇ ਨਾਲ ਨਾਲ ਬਹੁਤ ਮੁਖਤਲਿਫ ਕਿਸਮ ਦੀਆਂ ਇਸ ਤਬਕਾਤੀ ਸਟਰਗਲ ਦੇ ਖਿਲਾਫ ਤਹਿਰੀਕਾਂ ਉਭਰੀਆਂ ਜਿਨ੍ਹਾਂ ਦੇ ਵਿੱਚ ਰਿਲੀਜੀਅਸ ਓਰੀਐਂਟਡ ਮੂਵਮੈਂਟਸ ਜਿਹੜੀਆਂ ਸਨ ਉਹਨਾਂ ਨੇ ਇਸ ਤਬਕਾਤ ਦੀ ਜਿਹੜੀ ਲੜਾਈ ਸੀ ਔਰ ਹਕੂਕ ਸੀ, ਬਦਕਿਸਮਤੀ ਨਾਲ ਉਹਨਾਂ ਨੇ ਇਸ ਦੇ ਖਿਲਾਫ ਕੰਮ ਕੀਤਾ ਔਰ ਇਹਨੂੰ ਨਿਗੇਟ ਕੀਤਾ ਔਰ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਅਕੀਦੇ ਦੀ ਰੌਸ਼ਨੀ ਦੇ ਅੰਦਰ ਇਹਨੂੰ ਮੁਤਾਸਰ ਕਰਨ ਦੀ ਕੋਸ਼ਿਸ਼ ਕੀਤੀ, ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਔਰ ਇੱਕ ਗੈਰ ਮਹਿਸੂਸ ਅੰਦਾਜ਼ ਦੇ ਵਿੱਚ ਜਿਹੜੀ ਮਿਡਲ ਕਲਾਸ ਪੜ੍ਹੀ ਲਿਖੀ ਸੀ ਉਹਦੀ ਜ਼ਿਹਨ ਸਾਜ਼ੀ ਕੀਤੀ ਔਰ ਉਹਨਾਂ ਨੂੰ ਮਜ਼ਦੂਰ ਤਹਿਰੀਕ ਤੋਂ ਅਲੱਗ ਕਰਕੇ ਇੱਕ ਰਿਲੀਜੀਅਸ ਓਰੀਐਂਟਡ ਮੂਵਮੈਂਟਾਂ ਦਾ ਹਿੱਸਾ ਬਣਾ ਕੇ ਇੱਕ ਉਹਨਾਂ ਨੂੰ ਲੜਾਈ ਔਰ ਇੱਕ ਨੇਸ਼ਨਸ ਦੇ ਮੁਖਾਲਫ ਕਰਕੇ ਔਰ ਉਹਨਾਂ ਨੂੰ ਔਰ ਲਾ ਮਹਦੂਦ ਮਲਕੀਅਤ ਦੀ ਤਸੱਵਰ ਨੂੰ ਪ੍ਰਮੋਟ ਕਰਕੇ ਯਾਨੀ ਅਨਲਿਮਿਟਿਡ ਜਿਹੜੀ ਹੈ ਨਾ ਉਹਨੂੰ ਕਿਸੇ ਵੀ ਮਜ਼ਹਬ ਦੇ ਵਿੱਚ ਮਤਲਬ ਮਜ਼ਦੂਰਾਂ ਦੇ ਹਕੂਕ ਜਿਹੜੇ ਨੇ ਉਹ ਤਾਂ ਹੈ ਨੇ, ਇਵਨ ਇਸਲਾਮ ਦੇ ਵਿੱਚ ਵੀ ਕਿ ਮਜ਼ਦੂਰ ਦਾ ਜਿਹੜੀ ਉਹਦੀ ਉਜਰਤ ਹੈ ਉਹਦਾ ਪਸੀਨਾ ਖੁਸ਼ਕ ਹੋਣ ਤੋਂ ਪਹਿਲੇ ਦਿੱਤੀ ਜਾਵੇ। ਤੇ ਇਹ ਜਿਹੜੇ ਤੁਸੀਂ ਮਜ਼ਹਬ ਜਾਂ ਰਿਲੀਜੀਅਸ ਐਲੀਮੈਂਟਸ ਦੀ ਗੱਲ ਕਰ ਰਹੇ ਹੋ, ਥੋੜਾ ਜਿਹਾ ਅਗਰ ਤੁਸੀਂ ਇਹਦੇ ਤੇ ਮਜ਼ੀਦ ਨਹੀਂ ਮੈਂ ਦੇਖੋ ਕਲੈਰਿਟੀ ਇਹਦੇ ਅੰਦਰ ਨਾ ਪਹਿਲੀ ਗੱਲ ਹੈਗੀ ਹੈ ਕਿ ਅਸੀਂ ਕਿਉਂਕਿ ਬਹਿਸ ਜ਼ਰਾ ਹੋਰ ਟਾਈਪ ਤੇ ਅੰਦਰ ਚਲੀ ਜਾਏਗੀ ਤੇ ਅਗਰ ਅਸੀਂ ਇਹਨੂੰ ਇੱਕ ਮਹਦੂਦ ਕਰੀਏ ਇੱਕ ਚੀਜ਼ ਦੇ ਉੱਤੇ ਵਰਕਿੰਗ ਕਲਾਸ ਦੇ ਉੱਤੇ ਕਰੀਏ ਔਰ ਅਸੀਂ ਆਪਣੇ ਪਾਕਿਸਤਾਨ ਦੇ ਉੱਤੇ ਲੈ ਕੇ ਜਾਈਏ ਤੇ ਜਿਵੇਂ ਤੁਸੀਂ ਆਪਣੇ ਆਦਾਦੋ ਸ਼ੁਮਾਰ 'ਚ ਵੀ ਜ਼ਿਕਰ ਕੀਤਾ ਕਿ ਇੰਨੇ ਸਾਡੇ ਲੋਕ ਪਾਕਿਸਤਾਨ ਤੇ ਕਰ ਲੈਣਾ ਫਿਰ ਕਿ ਵੀ ਇੰਨੇ ਲੋਕ ਬੇਰੁਜ਼ਗਾਰ ਨੇ ਔਰ ਗਵਰਨਮੈਂਟ ਮੁਖਤਲਿਫ ਜਗ੍ਹਾ ਦੇ ਉੱਤੇ ਮਿਨੀਮਮ ਉਜਰਤ ਵੀ ਮੁਕਰਰ ਕਰਦੀ ਹੈ, ਲੇਕਿਨ ਤੁਸੀਂ ਅਮਲੀ ਤੌਰ ਤੇ ਅਸੀਂ ਵੀ ਦੇਖ ਰਹੇ ਹਾਂ
ਕਿ ਪਾਕਿਸਤਾਨ ਦੇ ਵਿੱਚ ਖਾਸ ਤੌਰ ਤੇ ਨਿੱਜੀ ਸ਼ੋਬਿਆਂ ਦੇ ਅੰਦਰ ਜਿਹੜੇ ਕੰਮ ਕਰ ਰਹੇ ਨੇ ਜਾਂ ਜਿਹੜੇ ਛੋਟੇ-ਛੋਟੇ ਯੂਨਿਟ ਕੰਮ ਕਰ ਰਹੇ ਨੇ ਉਹਨਾਂ ਦੇ ਅੰਦਰ ਮਿਨੀਮਮ ਵੇਜ ਦਾ ਵੀ ਤਸੱਵਰ ਨਹੀਂ ਹੈਗਾ। ਨਹੀਂ ਹੈ, ਬਿਲਕੁਲ ਠੀਕ। ਤੇ ਹੁਣ ਜਿਸ ਤਰੀਕੇ ਦਾ ਇਨਫਲੇਸ਼ਨ ਹੈ ਮੁਲਕਾਂ ਦੇ ਅੰਦਰ, ਪਾਕਿਸਤਾਨ ਦੇ ਵਿੱਚ ਹੀ ਲਾ ਲਓ ਕਿ ਕਿੰਨਾ ਇਨਫਲੇਸ਼ਨ ਹੈ। ਜੋ ਸਭ ਦੇਖੋ ਨਾ, ਮਿਨੀਮਮ ਵੇਜ ਜਿਹੜੀ ਪੰਜਾਬ ਚ ਮੁਕਰਰ ਉਹ ਹੈ 40,000 ਮਹੀਨਾ, ਤੇ 40,000 ਦੇ ਵਿੱਚ ਕਿਸੇ ਗਰੀਬ ਬੰਦੇ ਦਾ ਵੀ ਗੁਜ਼ਾਰਾ ਅੱਜ ਦੇ ਦੌਰ ਚ ਬਹੁਤ ਮੁਸ਼ਕਲ ਹੈ, ਖਾਸ ਤੌਰ ਤੇ ਜਿਹਦੀ ਫੈਮਿਲੀ ਔਰ ਕਿਰਾਏ ਦੇ ਮਕਾਨ ਤੇ ਰਹਿਣਾ ਨਹੀਂ ਹੁੰਦਾ। ਤੇ ਹੁਣ ਤੇ ਮੇਰਾ ਖਿਆਲ ਹੈ ਡਿਬੇਟ ਜਿਹੜੀ ਉਹ ਸਾਡੀ ਮਿਨੀਮਮ ਵੇਜ ਤੋਂ ਲਿਵਿੰਗ ਵੇਜ ਦੇ ਉੱਤੇ ਹੋਣੀ ਚਾਹੀਦੀ, ਕਮ ਸੇ ਕਮ ਇੰਨੀ ਤੇ ਤਨਖਾਹ ਹੋਵੇ ਕਿ ਬੰਦਾ ਆਪਣੀ ਜ਼ਿੰਦਗੀ ਅੱਛੇ ਤਰੀਕੇ ਨਾਲ ਗੁਜ਼ਾਰ ਸਕੇ। ਤੁਸੀਂ ਦੇਖੋ, ਗੱਲ ਅਸੀਂ ਉਹ ਨਹੀਂ ਕਰ ਰਹੇ, ਇਹ ਤੁਹਾਡੀ ਗੱਲ ਬਿਲਕੁਲ 100% ਦਰੁਸਤ ਹੈ ਕਿ 40,000 ਦੇ ਵਿੱਚ ਘਰ ਨਹੀਂ ਚੱਲਦਾ। ਇੱਕ ਜਿਹੜੀ ਛੋਟੀ ਫੈਮਿਲੀ ਵੀ ਹੈ ਨਾ, ਤੇ ਉਹਦਾ ਵੀ ਘਰ ਚਲਾਣਾ, ਪੂਰੇ ਦਾ ਪੂਰਾ ਘਰ ਚਲਾਣਾ ਬੜਾ ਮੁਸ਼ਕਲ ਹੈਗਾ। ਗੱਲ ਅਸੀਂ ਕਰ ਰਹੇ ਹਾਂ ਕਿ ਕਿਆ ਜਿਹੜੀ ਮਿਨੀਮਮ ਵੇਜ ਮੁਕਰਰ ਕੀਤੀ ਹੈ ਤੇ ਉਹ ਵੀ ਨਹੀਂ ਮਿਲ ਰਹੀ। ਅਲਮੀਆਂ ਤੇ ਇਹ ਹੈਗਾ ਨਾ, ਦੇਖੋ ਇਹ ਸਾਡੀਆਂ ਗਵਰਨਮੈਂਟਾਂ ਪਾਲਿਸੀ ਬਣਾ ਲੈਂਦੀਆਂ ਨੇ, ਕਿਉਂਕਿ ਇੱਥੇ ਇੱਕ ਬੜਾ ਵੱਡਾ ਇੱਕ ਬਿਊਰੋਕ੍ਰੈਟਿਕ ਸੈਟਅਪ ਹੈਗਾ ਜਿਹੜਾ ਮਰਾਤ ਯਾਫਤਾ ਇੱਕ ਵਿਚਕਾਰ ਤੁਸੀਂ ਕੁਸ਼ਨ ਰੱਖਿਆ ਹੈ, ਜਿਹੜਾ ਮੈਂ ਅਕਸਰ ਤੁਹਾਨੂੰ ਦੇਖਿਆ ਹੈਗਾ, ਮੈਂ ਬਿਊਰੋਕ੍ਰੇਸੀ ਦੇ ਉੱਤੇ ਅਕਸਰ ਕੰਮ ਕਰ ਰਿਹਾ, ਜਿਹੜਾ ਸਿਸਟਮ ਨੂੰ ਚਲਾ ਰਿਹਾ ਹੁੰਦਾ। ਉਸ ਸਿਸਟਮ ਨੂੰ ਤੁਸੀਂ ਅਗਰ ਕੰਮ ਉਹਨਾਂ ਦੇ ਕੋਲੋਂ ਨਹੀਂ ਲਵੋਗੇ ਤੇ ਉਹ ਤੇ ਆਪਣੀਆਂ ਮਰਾਤ ਖੁਦ ਹੀ ਵਧਾਉਂਦੇ ਰਹਿਣਗੇ, ਔਰ ਉਹ ਤੁਹਾਨੂੰ ਗਲਤ ਸਲਤ ਚੀਜ਼ਾਂ ਆਪਣੇ ਜਿਹੜੇ ਉੱਤੇ ਨਿਗਰਾਨ ਨੇ, ਜਿਵੇਂ ਸਾਡੀ ਇਸ ਵੇਲੇ ਡੈਮੋਕ੍ਰੈਟਿਕ ਗਵਰਨਮੈਂਟ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਵਜ਼ੀਰ ਆਲਾ, ਵਜ਼ੀਰ ਆਜ਼ਮ ਹੈ ਤੇ ਵਜ਼ਰਾ ਨੇ, ਇਹ ਤੇ 4-5 ਸਾਲ ਵਾਸਤੇ ਹੁੰਦੇ ਨੇ ਨਾ। ਇਹਨਾਂ ਨੂੰ ਉਹ ਜਾ ਕੇ ਜੋ ਰਿਕਾਰਡ ਪੇਸ਼ ਕਰਦੇ ਨੇ, ਜੋ ਚੀਜ਼ਾਂ ਕਰਦੇ ਨੇ, ਤੇ ਉਹਨਾਂ ਨੇ ਉਹ ਚਲੇ ਜਾਂਦੇ ਨੇ। ਉਹ ਤੇ ਕਹਿੰਦੇ ਵੀ ਨੇ ਕਿ ਅਸੀਂ ਤੇ ਮੁਸਤਕਿਲ ਗਵਰਨਮੈਂਟ ਹਾਂ ਜੀ, ਇਹ ਤੇ ਆਉਂਦੇ ਨੇ ਤੇ ਚਲੇ ਜਾਂਦੇ ਨੇ। ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਸਾਡੀ ਜਿਹੜੀ ਪੋਲੀਟੀਕਲ ਪਾਰਟੀਆਂ ਨੇ, ਜਿਹੜੀ ਡੈਮੋਕ੍ਰੇਸੀ ਦਾ ਆਪਣੇ ਆਪ ਨੂੰ ਦਾਅਵਾ ਕਰਦੀਆਂ ਨੇ, ਕਿਆ ਉਹਨਾਂ ਨੇ ਆਪਣੇ ਆਪ ਨੂੰ ਜਾਂ ਆਪਣੇ ਜਿਹੜੇ ਉਹਨਾਂ ਨੇ ਜਿਨ੍ਹਾਂ ਨੂੰ ਟਿਕਟ ਦੇਣੀ ਹੁੰਦੀ ਹੈ, ਆਪਣੇ ਵਰਕਰਸ ਜਿਹੜੇ ਹੁੰਦੇ ਨੇ, ਉਹਨਾਂ ਨੂੰ ਗਵਰਨਮੈਂਟ ਵਾਸਤੇ ਤਿਆਰ ਕੀਤਾ ਹੁੰਦਾ? ਉਹਨਾਂ ਨੂੰ ਕਿਆ ਦੱਸਿਆ ਜਾਂਦਾ ਕਿ ਤੁਸੀਂ ਬਿਊਰੋਕ੍ਰੇਸੀ ਦੇ ਰਜਿਸਟਰ ਕਿਸ ਤਰ੍ਹਾਂ ਚੈੱਕ ਕਰਨੇ ਨੇ, ਤੁਸੀਂ ਕੀ ਉਹ ਮੈਕੈਨਿਜ਼ਮ ਨੂੰ ਕਿਸ ਤਰ੍ਹਾਂ ਦੇਖਣਾ ਹੈ, ਉਹਨਾਂ ਦੀ ਚੀਟਿੰਗ ਨੂੰ ਕਿਸ ਤਰ੍ਹਾਂ ਫੜਨਾ ਹੈ? ਉਹਨਾਂ ਨੇ ਕੋਈ ਇੰਸਟੀਚਿਊਟ ਬਣਾਇਆ? ਮੁਸਲਿਮ ਲੀਗ ਨੂਨ ਹੈ, ਐਡੀ ਵੱਡੀ ਪਾਰਟੀ ਕਲੇਮ ਕਰਦੀ ਹੈ, ਗਵਰਨਮੈਂਟ ਹੈ ਉਹਨਾਂ ਦੀ, ਕਿਆ ਉਹਨਾਂ ਦੀ ਪਾਰਟੀ ਦੇ ਅੰਦਰ ਕੋਈ ਇਹੋ ਜਿਹਾ ਸੈੱਲ ਬਣਿਆ, ਕੋਈ ਇਹੋ ਜਿਹਾ ਉਹਨਾਂ ਨੇ ਨੈਟਵਰਕ ਬਣਾਇਆ ਹੈ? ਪੀਪਲਸ ਪਾਰਟੀ ਹੈ, ਉਹਨਾਂ ਦੀ ਸਿੰਧ ਵਿੱਚ 15-20 ਸਾਲ ਤੋਂ ਗਵਰਨਮੈਂਟ ਚਲੀ ਆ ਰਹੀ ਹੈ, ਤੇ ਕਿਆ ਉਹਨਾਂ ਨੇ ਆਪਣੀ ਪਾਰਟੀ ਵਰਕਰਸ ਨੂੰ ਜਾਂ ਉਹਨਾਂ ਦੇ ਲੀਡਰਸ ਨੂੰ ਕਿਆ ਉਹਨਾਂ ਨੇ ਸਾਰੀ ਚੀਜ਼ਾਂ ਦੱਸੀਆਂ ਨੇ ਕਿ ਅਸੀਂ ਬਿਊਰੋਕ੍ਰੇਸੀ ਨੂੰ ਕਿਸ ਤਰ੍ਹਾਂ ਦੇਖਣਾ, ਕਿਵੇਂ ਹੈਂਡਲਿੰਗ ਉਹਨਾਂ ਦੀ ਕਰਨੀ ਹੈ? ਜਾਂ ਪੀਟੀਆਈ ਹੈ, ਉਹਨਾਂ ਨੇ ਕਦੇ ਦੇਖਿਆ ਉਹ 4 ਸਾਲ ਗਵਰਨਮੈਂਟ 'ਚ ਰਹੇ ਨੇ, ਉਹਨਾਂ ਨੇ ਕੀ ਕੀਤਾ? ਪਾਕਿਸਤਾਨ ਦੀਆਂ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਕੀਤਾ। ਮੌਲਾਨਾ ਫਜ਼ਲੁਰ ਰਹਿਮਾਨ ਸਾਹਿਬ ਦਾ ਵਜ਼ੀਰ ਆਲਾ ਰਿਹਾ ਕੇਪੀ ਦੇ ਅੰਦਰ, ਉਹਨਾਂ ਨੇ ਕੇਪੀ ਦੇ ਉੱਤੇ ਗਵਰਨਮੈਂਟ ਕੀਤੀ ਹੈ। ਸਰਾਜੁਲ ਹਕ ਸਾਹਿਬ ਉੱਥੋਂ ਦੇ ਵਜ਼ੀਰ ਖਜ਼ਾਨਾ ਰਹੇ ਨੇ, ਉਹਨਾਂ ਨੇ ਕਦੇ ਕੁਝ ਸ਼ੈਡੋ ਗਵਰਨਮੈਂਟਾਂ ਕਦੇ ਚੀਜ਼ਾਂ ਉਹ ਕੀਤੀਆਂ ਨੇ? ਕੇਪੀ ਅੱਜ ਫੇਰ ਵੀ ਪਸੰਦ ਹੈ, ਹਰ ਹਕੂਮਤਾਂ ਉੱਥੇ ਗੁਜ਼ਰ ਚੁੱਕੀਆਂ ਨੇ। ਉੱਥੋਂ ਦੇ ਉੱਥੇ ਜਾ ਕੇ ਦੇਖ ਲਓ, ਉੱਥੋਂ ਦੇ ਰੋਡ ਸਟਰਕਚਰ ਦੇਖ ਲਓ, ਉੱਥੋਂ ਦੇ ਤੁਸੀਂ ਕਾਰੋਬਾਰਾਂ ਦੀ ਜਿਹੜੀ ਨੋਈਅਤ ਹੈਗੀ ਹੈ ਉਹ ਦੇਖ ਲਓ, ਉੱਥੋਂ ਦੇ ਪੈਦਾਵਾਰੀ ਹਾਲਾਤ, ਉੱਥੋਂ ਦੇ ਕਿਸਾਨਾਂ ਦੀ ਸੂਰਤ ਹਾਲ ਦੇਖ ਲਓ, ਉਹ ਕੀ ਹੈਗੀ ਹੈ। ਉੱਥੋਂ ਦੇ ਮਜ਼ਦੂਰ ਦਾ ਕੀ ਕਰ ਲਓ, ਉੱਥੇ ਮਜ਼ਦੂਰੀ ਹੈ ਹੀ ਨਹੀਂ। ਉਹ ਤੇ ਦੂਸਰੇ ਸੂਬਿਆਂ ਦੇ ਵਿੱਚ ਆ ਕੇ ਮਜ਼ਦੂਰੀਆਂ ਕਰਦੇ ਨੇ, ਦੂਸਰੇ ਸ਼ਹਿਰਾਂ 'ਚ ਮਜ਼ਦੂਰੀਆਂ ਕਰਦੇ ਨੇ। ਉਹਦੀ ਐਲੀਟ ਇਸਲਾਮਾਬਾਦ 'ਚ ਘਰ ਬਣਾ ਕੇ ਬੈਠੀ ਹੈ। ਦੀ ਗੱਲ ਕੀਤੀ ਹੈ ਤੇ ਲੇਬਰ ਦੀ ਆੜ ਦੇ ਵਿੱਚ ਹਿਊਮਨ ਟ੍ਰੈਫਿਕਿੰਗ ਵੀ ਹੁੰਦੀ ਹੈ। ਉਸ ਤੋਂ ਬਾਅਦ ਜਿਹੜੇ ਚਾਈਲਡ ਲੇਬਰ ਹੈ, ਇਹ ਇੱਕ ਬਹੁਤ ਵੱਡਾ ਅਲਮੀਆ ਹੈ ਕਿ ਦੂਜੇ ਇਲਾਕਿਆਂ ਤੋਂ, ਦੂਜੇ ਸ਼ਹਿਰਾਂ ਤੋਂ, ਦੂਜੇ ਸੂਬਿਆਂ ਤੋਂ ਬੱਚੇ ਜਿਹੜੇ ਦੂਜੇ ਇਲਾਕਿਆਂ 'ਚ ਜਾ ਕੇ ਕੰਮ ਕਰਦੇ ਨੇ। ਤੇ ਚਾਈਲਡ ਲੇਬਰ ਦੇ ਹਵਾਲੇ ਨਾਲ ਅਗਰ ਅਸੀਂ ਦੇਖੋ ਆਖਰੀ ਮਜ਼ਦੂਰ ਤੋਂ ਹਟ ਕੇ ਤੇ ਇੱਕ ਗੁਰਬਤ ਦਾ ਕਨਸੈਪਟ ਨੂੰ ਅਸੀਂ ਹੈਂਡਲਿੰਗ ਕਰਾਂਗੇ ਉਹਦੀ, ਤੇ ਗੁਰਬਤ ਕੀ ਸਮਝਦੀ ਤੁਹਾਨੂੰ? ਗੁਰਬਤ ਦੀ ਵਜ੍ਹਾ ਦੇ ਨਾਲ ਆਬਾਦੀ ਸ਼ਰ੍ਹਾ ਪੈਦਾਇਸ਼ 'ਚ ਇਜ਼ਾਫਾ ਹੁੰਦਾ। ਉਹਦੀ ਵਜ੍ਹਾ ਹੈਗੀ ਕਿ ਜਿਹੜਾ ਗਰੀਬ ਆਦਮੀ ਹੈ ਉਹ ਜ਼ਿਆਦਾ ਬੱਚੇ ਪੈਦਾ ਕਰਨਾ ਚਾਹੁੰਦਾ ਹੈ ਕਿ ਮੇਰੇ ਬੱਚੇ ਮੇਰੇ ਤੋਂ ਥੋੜੇ ਜਿਹੇ ਵੱਡੇ ਹੋ ਜਾਣ, ਮੇਰੇ ਕਮਾਈ ਦਾ ਜ਼ਰੀਆ ਬਣਨ, ਠੀਕ ਹੈ ਨਾ। ਉਹ ਛੋਟੇ ਬੱਚਿਆਂ ਨੂੰ ਕਿਸੇ ਨੂੰ ਹੋਟਲ ਤੇ ਪਾ ਦਿੰਦਾ, ਕਿਸੇ ਨੂੰ ਕਿਸੇ ਮਕੈਨਿਕ 'ਚ, ਕਿਸੇ ਨੂੰ ਵਰਕਸ਼ਾਪ ਦੇ ਵਿੱਚ, ਕਿਸੇ ਘਰ ਦੇ ਵਿੱਚ ਉਹ ਡਿਊਟੀ ਕਰਨ ਵਾਸਤੇ ਭੇਜ ਦਿੰਦਾ। ਤੇ ਇਹ ਇੱਕ ਉਹਦੀ ਵਜ੍ਹਾ ਵੀ ਹੈ ਸਾਡੇ ਕੋਲ ਮਾਸ਼ਰੇ ਦੇ ਅੰਦਰ। ਉਹਨਾਂ ਨੂੰ ਤੇ ਕੋਈ ਵੇਜ ਨਹੀਂ ਮਿਲਦੀ, ਕੋਈ ਕੁਛ ਨਹੀਂ ਮਿਲਦਾ, ਥੋੜੇ ਪੈਸਿਆਂ ਦੇ ਉੱਤੇ ਉਹ ਵਿਚਾਰੇ ਉਹ ਕੰਮ ਕਰਦੇ ਨੇ। ਗੱਲ ਹੈਗੀ ਕਿ ਜਿਹੜੀ ਗਵਰਨਮੈਂਟਾਂ ਦਾਅਵਾ ਕਰਦੀਆਂ ਨੇ ਮਜ਼ਦੂਰ ਦੇ ਹਵਾਲੇ ਤੇ ਨਾਲ ਮੁxtਲਿਫ ਸੋਸ਼ਲ ਬਣੀਆਂ ਨੇ, ਸੋਸ਼ਲ ਸਿਕਿਉਰਿਟੀਜ਼ ਬਣੀਆਂ ਨੇ, ਅਦਾਰੇ ਮੌਜੂਦ ਨੇ, ਲੇਬਰ ਹਸਪੀਟਲ ਬਣਾਏ ਹੋਏ ਨੇ। ਤੇ ਕਿਆ ਤੁਹਾਡੇ ਸੋਸ਼ਲ ਸਿਕਿਉਰਿਟੀ ਪੂਰੀ ਤਰ੍ਹਾਂ ਕੰਮ ਕਰ ਰਹੀ ਹੋ? ਮਹਿਕਮੇ ਬਣੇ ਨੇ, ਉਹ ਕੀ ਕਰਦੇ ਨੇ? ਅੱਧਿਆਂ ਨੂੰ ਤਾਂ ਪਤਾ ਨਹੀਂ ਹੋਣਾ ਮਜ਼ਦੂਰ ਨੂੰ ਕਿ ਸੋਸ਼ਲ ਸਿਕਿਉਰਿਟੀ ਦਾ ਦਫ਼ਤਰ ਕਿੱਥੇ ਹੈਗਾ। ਸਭ ਪੰਜਾਬ ਦੇ ਵਿੱਚ ਜਿਹੜਾ ਪੈਸੀ ਹੈ, ਜਿਹੜਾ ਸੋਸ਼ਲ ਸਿਕਿਉਰਿਟੀ ਹੈ, ਇਹਨਾਂ ਕੋਲ 14 ਲੱਖ ਮਜ਼ਦੂਰ ਰਜਿਸਟਰਡ ਨੇ, ਸਿਰਫ 14 ਲੱਖ ਦੇਖ ਲਓ। ਔਰ 8 ਕਰੋੜ ਬੇਰੋਜ਼ਗਾਰੀ ਹੈ। 8 ਕਰੋੜ ਮਜ਼ਦੂਰ ਅਤੇ ਜ਼ਿਆਦਾ ਮਜ਼ਦੂਰ ਨੇ ਪੂਰੇ ਪਾਕਿਸਤਾਨ ਦੇ, 4 ਕਰੋੜ ਪੰਜਾਬ ਚ ਹੋਣੇ ਨੇ।
ਤੇ 14 ਲੱਖ 14 ਰਜਿਸਟਰਡ ਲੱਖ ਨੇ ਉਹਨਾਂ ਦੇ ਕੋਲ ਰਜਿਸਟਰਡ ਨੇ ਔਰ ਉਹਨਾਂ ਨੂੰ ਹੀ ਹਾਲੇ ਸਹੂਲੀਅਤ ਤੇ ਪੂਰੀ ਆਪ ਉਹਨਾਂ ਦੇ ਅਫਸਰ ਗੱਡੀਆਂ ਲੈ ਕੇ ਫਿਰ ਰਹੇ ਹੋਣੇ ਨੇ। ਹੁਣ ਪੈਟਰੋਲ ਵਧਿਆ ਹੋਏਗਾ, ਉਹਨਾਂ ਨੇ ਵੀ ਟੈਂਕੀਆਂ ਭਰਾ ਲਈਆਂ ਹੋਣੀਆਂ ਨੇ। ਤੇ ਗੱਲ ਦਾ ਮਕਸਦ ਇਹ ਵੇ ਕਿ ਪਾਕਿਸਤਾਨ ਦੇ ਅੰਦਰ ਪੋਲੀਟੀਕਲ ਪਾਰਟੀਆਂ ਨੂੰ ਵਰਕਿੰਗ ਕਲਾਸ ਦਾ ਇੱਕ ਸ਼ਊਰ ਦੇਣਾ ਬੜਾ ਜ਼ਰੂਰੀ ਹੈ। ਵਰਕਿੰਗ ਕਲਾਸ ਮਜ਼ਦੂਰ ਦਾ ਤਹਫਜ਼ ਕਰੇ। ਮਜ਼ਦੂਰ ਇੱਕ ਅਨਪੜ੍ਹ ਜ਼ਰਾਈ ਮਜ਼ਦੂਰ, ਜ਼ਰਾਈ ਮਜ਼ਦੂਰ ਦੀ ਕੋਈ ਪੁੱਛਣ ਵਾਲਾ ਹੀ ਕੋਈ ਨਹੀਂ। ਕਿਸਾਨ ਨੂੰ ਕੌਣ ਪੁੱਛਦਾ, ਉਹਦੇ ਹਕੂਕ ਦੀ ਕੌਣ ਗੱਲ ਕਰਦਾ? ਕੋਈ ਵੀ ਨਹੀਂ। ਸਾਡੇ ਜਿੰਨੇ ਵੀ ਖਾਸ ਤੌਰ ਤੇ ਕੋਈ ਖਵਾਤੀਨ ਦੇ ਹਕੂਕ ਦੇ ਉੱਤੇ ਨਾਂ ਤੇ ਤਨਜ਼ੀਮਾਂ ਬਣੀਆਂ ਨੇ, ਕਾਸ਼ਤਕਾਰਾਂ ਦੇ ਨਾਂ ਦੇ ਉੱਤੇ ਤਨਜ਼ੀਮਾਂ ਬਣੀਆਂ ਹੋਈਆਂ ਨੇ, ਤੇ ਜਿਹੜੇ ਉਹਨਾਂ ਦੇ ਲੀਡਰ ਨੇ, ਸਰਬਰਾਹ ਨੇ, ਉਹ ਮਰੱਬਿਆਂ ਦੇ ਮਾਲਕ ਨੇ। ਬਿਲਕੁਲ ਹਾਂਜੀ। ਉਹ ਕਾਸ਼ਤਕਾਰ ਥੋੜਾ ਨਹੀਂ, ਉਹ ਤੇ ਕਾਸ਼ਤਕਾਰ ਨਹੀਂ। ਉਹਨਾਂ ਨੇ ਗਰੀਬ ਕਾਸ਼ਤਕਾਰ ਦੀ ਕੀ ਮਦਦ ਕਰਨੀ ਹੈ? ਦੇਖੋ ਬੱਚੇ, ਗਰੀਬ ਦਾ ਜਿਹੜਾ ਬੱਚਾ ਹੈ, ਮਜ਼ਦੂਰ ਦਾ ਬੱਚਾ ਹੈ, ਉਹਦੇ ਵਾਸਤੇ ਤਾਲੀਮ ਦੀ ਫੈਸਿਲਿਟੀਜ਼ ਕੀ ਨੇ? ਔਰ ਗਰੀਬ ਪੂਰਾ ਟੈਕਸ ਦਿੰਦਾ ਜੀ, ਇਨਕਮ ਟੈਕਸ ਨਹੀਂ ਦਿੰਦਾ ਹੋਣਾ, ਇੱਕ ਇਨਕਮ ਟੈਕਸ ਨਹੀਂ ਦਿੰਦਾ, ਲੇਕਿਨ ਵਡੇਰਿਆਂ ਦੇ ਜਿੰਨੇ ਗੱਦੀ ਨਸ਼ੀਨ, ਦਰਗਾਹਾਂ ਨਸ਼ੀਨ ਕਰਨ ਵਾਲੇ ਮੁਫਤਖੋਰ ਜਿਹੜੇ ਤਬਕਾ ਹੈ ਸਾਰੇ ਦਾ ਸਾਰਾ, ਸਭ ਨੂੰ ਜਿਹੜਾ ਉਹ ਪਾਲ ਰਿਹਾ। ਕੀ ਟੈਕਸ ਦਿੰਦਾ? ਉਹ ਚੀਜ਼ ਚਾਹ ਦੀ ਪੱਤੀ ਲੈਣ ਜਾਂਦਾ, ਇਨਡਾਇਰੈਕਟ ਟੈਕਸਿਸ ਉਹ ਸਾਰੇ ਦਿੰਦਾ, ਭਾਵੇਂ ਉਹ ਵਿਚਾਰੇ ਦੀ 1500 ਰੁਪਇਆ ਰੋਜ਼ ਦੀ ਉਹਦੀ ਮਜ਼ਦੂਰੀ ਹੈ, तमाम ਟੈਕਸ ਪੇ ਕਰਦਾ ਜੱਗਾ ਟੈਕਸ ਵਿੱਚ, ਔਰ ਉਹਦੇ ਬਦਲੇ ਦੇ ਵਿੱਚ ਉਹਨੂੰ ਕੋਈ ਸਹੂਲਤ ਨਹੀਂ। ਉਹਨੇ ਸਫ਼ਰ ਕਰਨਾ ਤੇ ਆਪਣੀ ਟਿਕਟ ਦੇਣੀ ਹੈ, ਉਹਨੇ ਇਲਾਜ ਕਰਾਣਾ ਤੇ ਆਪਣੇ ਪੱਲਿਓਂ ਕਰਾਣਾ ਹੈ, ਉਹਨੇ ਰੋਟੀ ਖਾਣੀ ਤੇ ਆਪਣੇ ਪੱਲਿਓਂ ਖਾਣੀ ਹੈ, ਉਹਨੇ ਬਾਜ਼ਾਰ ਜਾਣਾ ਹੈ, ਆਪਣੇ ਬੱਚਿਆਂ ਦੇ ਵਾਸਤੇ ਜਾਣਾ ਹੈ, ਕਿਸੇ ਜਗ੍ਹਾ ਚੀਜ਼ ਲੈਣੀ ਆਪਣੇ ਪੱਲਿਓਂ ਲੈਣੀ ਹੈ, ਉਹਨੇ ਦਵਾਈ ਆਪਣੇ ਪੱਲਿਓਂ ਲੈਣੀ। ਉਹਨੂੰ ਗਵਰਨਮੈਂਟ ਕੋਈ ਇੱਕ ਫੈਸਿਲਿਟੀ ਜਿਹੜੀ ਨਹੀਂ ਦੇ ਰਹੀ। ਉਹ ਬੇਨਜ਼ੀਰ ਕਾਰਡ ਤੇ ਫਲਾਨਾ ਕਾਰਡ ਤੇ ਢੀਂਗਰਾ ਕਾਰਡ, ਉਹ ਵੀ ਤੇ ਉਹਨਾਂ ਲੋਕਾਂ ਦੇ ਕੋਲ ਹੀ ਨੇ ਜਿਹੜੇ ਰਜਿਸਟਰਡ ਨੇ। ਸਾਰੀ ਦੁਨੀਆ ਤੇ ਰਜਿਸਟਰਡ ਨਹੀਂ ਹੈਗੀ। ਇਹ ਤੁਸੀਂ ਇੱਕ ਜਿਹੜਾ ਚੰਦ ਇੱਕ ਬੰਦਿਆਂ ਦੀ ਇੱਕ, ਮੈਂ ਤੇ ਉਹਨੂੰ ਕਹਾਂਗਾ ਇੱਕ ਬਿਕਾਰੀਆਂ ਦੀ ਤਾਦਾਦ ਨੂੰ ਤੁਸੀਂ ਵਧਾ ਰਹੇ ਹੋ। ਤੁਸੀਂ ਰੋਜ਼ਗਾਰ ਦੇ ਮੌਕਾ ਪੈਦਾ ਕਰੋ, ਇੰਪਲੀਮੈਂਟ ਕਰਾਓ ਕਾਨੂੰਨ ਨੂੰ। ਹਰ ਬੰਦਾ ਪਾਬੰਦ ਹੋਵੇ ਕਿ ਮਿਨੀਮਮ ਵੇਜ ਜਿਹੜੀ ਹੈ ਨਾ 40,000 ਉਹਦੀ ਲਾਜ਼ਮੀ ਤੌਰ ਦੇ ਉੱਤੇ ਕਰਾਈ ਜਾਵੇ। ਉਹਨਾਂ ਦੇ ਇਲਾਜ ਫ੍ਰੀ ਕਰਾਏ ਜਾਣ, ਉਹਨਾਂ ਦੇ ਬੱਚਿਆਂ ਦੇ ਸਕੂਲਿੰਗ ਫ੍ਰੀ ਹੋਵੇ। ਗਰੀਬ ਦਾ ਬੱਚਾ ਕਿਸ ਤਰ੍ਹਾਂ ਪੜ੍ਹੇਗਾ ਜੀ? ਵੱਡੇ ਵੱਡੇ ਸਕੂਲਾਂ ਦੇ ਵਿੱਚ ਉਹ ਜਾ ਹੀ ਨਹੀਂ ਸਕਦਾ। ਤੇ ਲਿਹਾਜ਼ਾ ਸਾਨੂੰ ਅੱਜ ਦਾ ਦਿਨ ਇਹ ਚੀਜ਼ ਯਾਦ ਦਿਲਾਉਂਦਾ ਹੈ। ਸਾਡੀ ਸਿਆਸੀ ਕਿਆਦਤ ਨੂੰ ਮੈਂ ਇਹ ਸਮਝਣਾ ਖਾਸ ਤੌਰ ਦੇ ਉੱਤੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਕਿ ਉਹ ਆਪਣੇ ਮਫਾਦਾਤ ਦੀ ਲੜਾਈ ਤੋਂ ਇਲਾਵਾ ਇਹ ਵਰਕਿੰਗ ਕਲਾਸ ਦੀ ਵੀ ਕਰਨ ਕੋਸ਼ਿਸ਼, ਤੇ ਮਿਡਲ ਕਲਾਸ ਖਾਸ ਤੌਰ ਤੇ ਮਿਡਲ ਕਲਾਸ ਦਾ ਪੜ੍ਹਿਆ ਲਿਖਿਆ ਤਬਕਾ ਉਹ ਹਕਾਇਕ ਨੂੰ ਸਮਝੇ, ਉਹ ਤਬਕਾਤੀ ਤਕਸੀਮ ਦਾ ਫਿਲਾਸਫੀ ਨੂੰ ਸਮਝੇ ਔਰ ਸਟਰਗਲ ਕਰੇ ਤਾਂ ਕਿ ਉਹ ਜਿਹੜਾ ਉਹ ਤਬਕਾ ਹੈ ਉਹ ਉਸ ਤਬਕੇ ਦਾ ਹਿੱਸਾ ਨੇ, ਉਤਲੇ ਤਬਕੇ ਦਾ ਨਹੀਂ, ਥੱਲੇ ਵਾਲੇ ਤਬਕੇ ਦਾ ਹਿੱਸਾ ਨੇ, ਤੇ ਫਿਰ ਜਾ ਕੇ ਕੋਈ ਮਾਮਲਾ ਠੀਕ ਹੋ।